ਕੋਈ ਡਰ ਨਹੀਂ ਲੱਗਦਾ तेन जंग तो? नहीं। जो बड़े बड़े मिसाइल इधर भी चलने उधर भी चलने तो दुनिया मरेगी, डर को नहीं लगता? अस्सलाम वालेकुम जी। रात दा पाकिस्तान के गोदी मीडिया ने हमला करके पूरा पाकिस्तान तबाह कर दिता। लाहौर डाता, इस्लामाबाद डाता, गुजरांवाला डाता, चकवाल डाता, सारा कुछ डाता है। इस तक के लाहौर में जो डैम है उत्ते हमला कर दिता। ये गोदी मीडिया कह रहा सानू राती पता लगा कि पाकिस्तान के जो जिला है लाहौर वो भी डैम है वो भी ढा दिता। एक गोदी मीडिया कह रहा कि पूरी जो पाकिस्तान बड़ा सहम्य होया ते असीं इस टाइम पहुंचे पाकिस्तान के जो जिला है शेखुपुरा वो पिंडों में मौजूद आ। वेने कि पिंड वाले भी डरे हुए सहम्य हुए कि नहीं? तुहानू सिखाना प्यार है कि नहीं? नफरत प्यार है, प्यार है, प्यार है। नफरत किहदे कोल? नफरत मोदी को, मोदी के चढ़ जाए ना टेटे मेरे तो मैं इथे रोक ना कर देनी ओदी। जंग लगी पता कोई? जी किदी लगी जंग? इंडिया दी ते पाकिस्तान दी। ਉਧਰ ਦੀ ਆਵਾਮ ਹੈ ਉਹਨਾਂ ਨਾਲ ਵੀ ਸਾਨੂੰ ਪਿਆਰ ਹੈ। ਜਿਹੜੇ ਬਾਰਡਰ ਦੇ ਨਾਲ ਨੇ ਸਿੱਖ ਨੇ, ਸਾਡੇ ਸਿੱਖ ਵੀਰ ਨੇ ਸਾਡੇ, ਠੀਕ ਹੈ। ਸਨ 47 ਚ ਵੀ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਲੜਾਇਆ ਗਿਆ। ਸਨ 84 ਚ ਵੀ ਇਹਨਾਂ ਤੇ ਹਮਲਾ ਕੀਤਾ ਗਿਆ ਸਿੱਖਾਂ ਤੇ। ਉਸ ਤੋਂ ਬਾਅਦ ਫੇਰ ਹੁਣ ਜਿਹੜਾ ਨਾ ਆਪ ਹੀ ਮੋਦੀ ਜਿਹੜਾ ਇਹ ਗੋਦੀ ਮੀਡੀਆ ਜਿਹੜਾ ਉਹਨਾਂ ਦਾ ਮੀਡੀਆ ਉਹਨਾਂ ਨੇ ਜਿਹੜਾ ਨਾ ਆਪ ਹੀ ਹਮਲਾ ਕਰਾ ਕੇ। ਇੰਡੀਆ ਨੇ ਹਮੇਸ਼ਾ ਹੀ ਮਕਾਰੀ ਕੀਤੀ, ਕਦੀ ਅਕਲਮੰਦੀ ਨਹੀਂ ਕੀਤੀ, ਮਕਾਰੀ ਕੀਤੀ ਜਦ ਵੀ ਕੀਤੀ। ਉਹਨੇ ਅਟੈਕ ਕੰਡ ਪਿੱਛੇ ਹੀ ਉਹਨੇ ਵਾਰ ਕੀਤਾ, ਕਦੀ ਸਾਹਮਣੇ ਨਹੀਂ ਕੀਤਾ ਤੇ ਝੂਠ ਤੋਂ ਹੀ ਫਾਇਦਾ ਲੈਂਦਾ, ਕਦੀ ਉਹਨੇ अपना सच नहीं बोलिया। जंग लगन दी कोई गल नहीं भाजी, आप लड़ांगे जंग। ओ हाँ जी, अगे जाएगा, अगे जावांगे, अल्लाह दे हुक्म नाल। ਗੱਲ ਇਹ ਹੈ ਕਿ ਆਵਾਮ ਤੇ ਮਸਜਿਦਾਂ ਮਦਰਸੇ ਕਿਸੇ ਵੀ ਮਜ਼ਹਬ ਦੇ ਕੋਈ ਵੀ ਕਿਸੇ ਵੀ ਮਜ਼ਹਬ ਦੀ ਕੋਈ ਵੀ ਇਬਾਦਤਗਾਹ ਹੈ ਨਾ ਉਹ ਸਾਰਿਆਂ ਵਾਸਤੇ ਕਾਬਿਲ ਕਦਰ ਹੈ। ਜਿਹੜਾ ਬੰਦਾ ਬੁਜ਼ਦਿਲ ਹੁੰਦਾ ਹੈ ਨਾ ਜੀ ਉਹ ਮਸਜਿਦਾਂ ਤੇ ਮਦਰਸਿਆਂ ਤੇ ਜਾਂ ਤੁਸੀਂ ਸੁਣਿਆ ਹੋਣਾ ਕਿ ਗੁਰਦੁਆਰੇ ਵੀ ਹਮਲਾ ਕੀਤਾ ਇੱਥੇ ਨਨਕਾਣਾ ਸਾਹਿਬ, ਠੀਕ ਹੈ। ਇਹਨਾਂ ਚੀਜ਼ਾਂ ਤੇ ਉਹ ਹਮਲਾ ਕਰਦਾ, ਠੀਕ ਹੈ। ਅਗਰ ਤੁਸੀਂ ਏਡੇ ਹੀ ਜਣੇ ਸੀ ਜਿਹੜਾ ਤੁਹਾਨੂੰ ਆਪਣੇ ਰਫੈਲ ਤੇ ਉਹਨਾਂ ਨੂੰ ਹੈ ਕਿ ਸਾਨੂੰ ਬੜਾ ਮਾਣ ਹੈ, ਉਹਨਾਂ ਨੂੰ ਬੜਾ ਮਾਣ ਸੀ ਜਿਹੜੇ ਪਾਕਿਸਤਾਨ ਨੇ ਕੱਲ ਤਬਾਹ ਕੀਤੇ ਨੇ, ਕੋਈ 2 3 4 ਕਿੰਨੇ ਤਬਾਹ ਕੀਤੇ ਨੇ ਪਾਕਿਸਤਾਨ, ਖਬਰਾਂ ਹੀ ਸੁਣੀ ਦੀਆਂ ਨੇ। ਹਾਂਜੀ, ਖਬਰਾਂ ਹੀ ਸੁਣੀ ਦੀਆਂ ਨੇ ਜੀ ਤੇ ਤਬਾਹ ਕੀਤੇ ਨੇ ਵੀ ਏਡੇ ਤੁਸੀਂ ਜਣੇ ਸੀ ਤੇ ਦਿਹਾੜੀ ਆ ਕੇ ਹਮਲਾ ਕਰੋ ਔਰ ਸਿੱਧੇ ਸਾਹਮਣੇ ਆਓ। ਇਹ ਕਿ ਰਾਤ ਨੂੰ ਚੁੱਪ ਕੇ ਚੋਰਾਂ ਤਰ੍ਹਾਂ ਰਾਤ ਨੂੰ ਤੇ ਚੋਰ ਆਉਂਦੇ ਨੇ। और रफेल भी अटैक कितने अपने उधर ही कीते ने, अगे आउण दी हिम्मत नहीं पई है। ਉਹ ਵੀ ਵਿਚਾਰੇ ਕੰਪਨੀ ਨੂੰ ਲੈ ਡੁੱਬਿਆ ਮੋਦੀ, ਉਹ ਜਿਹੜੀ ਕੰਪਨੀ ਨੇ ਰਫੇਲ ਬਣਾਇਆ ਨਾ ਜੀ ਉਸ ਕੰਪਨੀ ਨੂੰ ਲੈ ਡੁੱਬਿਆ। ਬਾਕੀ ਜਿਹੜੀ ਗੱਲ ਰਹਿ ਗਈ ਡਰ ਖੋਫ ਦੀ, ਇੱਥੇ ਕਿਸੇ ਨੂੰ ਕੋਈ ਡਰ ਖੋਫ ਨਹੀਂ ਹੈ। ਸਾਰੇ ਆਪਣੇ ਉਸੇ ਤਰ੍ਹਾਂ ਹੀ ਕੰਮ ਧੰਦਾ ਲੱਗੇ ਨੇ, ਕੋਈ ਡਰ ਨਹੀਂ, ਕੋਈ ਖੋਫ ਨਹੀਂ। ਤੁਸੀਂ ਜਿੰਨੇ ਵੀ ਕੱਲ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਡਰੋਨ ਪਾਕਿਸਤਾਨ ਨੇ ਉਹਨਾਂ ਦੇ ਤਬਾਹ ਕੀਤੇ ਨੇ, ਸੱਟੇ ਨੇ, ਉਹਦੇ ਤੁਸੀਂ ਜਰਾ ਵੇਖੋ ਨਾ, ਤਸਵੀਰਾਂ ਵੇਖੋ ਤੁਸੀਂ ਕਿ ਕਿਸੇ ਇੱਕ ਵੀ ਡਰੋਨ ਜਿੱਥੇ ਜਿੱਥੇ ਡਿੱਗਿਆ ਕੋਈ ਇੱਕ ਵੀ ਕਿਸੇ ਵੀ ਜਗ੍ਹਾ ਤੇ ਅੱਗ ਲੱਗੀ ਹੋਵੇ, ਕਿਸੇ ਇੱਕ ਵੀ ਜਗ੍ਹਾ ਤੇ ਜਿਹੜਾ ਨਾ ਜੀ ਉੱਥੇ ਮਾੜਾ ਜਿਹਾ ਘਾਹ ਵੀ ਸੜਿਆ ਹੋਵੇ, ਕੋਈ ਇੱਕ ਜਗ੍ਹਾ। ਪਾਕਿਸਤਾਨ ਨੇ ਉਹਨਾਂ ਨੂੰ ਤਬਾਹ ਕੀਤਾ, ਸਾਰਾ ਕੁਝ ਕੀਤਾ। ਸਾਨੂੰ ਆਪਣੀ ਪਾਕ ਫੌਜ ਤੇ ਬੜਾ ਮਾਣ ਹੈ, ਬੜਾ ਯਕੀਨ ਹੈ। ਸਾਡੀਆਂ ਆਪਸ ਦੀਆਂ ਜਿਹੜੀਆਂ ਲੜਾਈਆਂ ਨੇ ਉਹ ਆਪਣੀ ਜਗ੍ਹਾ ਤੇ, ਪਰ ਇਸ ਹਾਲਤ ਤੇ ਅਸੀਂ ਆਪਣੀ ਪਾਕ ਫੌਜ ਦੇ ਨਾਲ ਆ। ਸਾਨੂੰ ਕਿਸੇ ਕਿਸਮ ਦਾ ਕੋਈ ਡਰ ਕੋਈ ਖੌਫ ਨਹੀਂ ਹੈ। ਸਾਡੀ ਪਾਕ ਫੌਜ ਜ਼ਿੰਦਾਬਾਦ, ਪਾਕ ਆਰਮੀ ਜ਼ਿੰਦਾਬਾਦ। अच्छा जो जंग का एक माहौल बड़ा बनया होया दोवां देशां विच, ਇਹ ਜੰਗ ਦਾ ਤੁਹਾਨੂੰ ਕੋਈ ਦਾ ਪਤਾ ਵੀ ਕੀ ਅਸਰਾਂ ਦੇ ਪੈਣਗੇ ਖਿੱਤੇ ਦੇ, ਕੀ ਉਹਦੇ ਬਾਅਦ ਚ ਜਿਹੜੇ ਨਤੀਜੇ ਹੋਣਗੇ ਉਹ ਕੀ ਭੁਗਤਣਾ ਪਏਗਾ? ਸਰ ਜੀ ਆ ਜੰਗ ਜਿਹੜੀ ਹੈ ਨਾ ਇਹ ਸਿਰਫ ਮੋਦੀ ਦੀ ਲਾਈ ਵੀ ਹੈ। ਸਾਡੇ ਤੇ ਮੁਸੱਲਤ ਕੀਤੀ, ਸਾਡੇ ਤੇ ਉਹਨੇ ਮੁਸੱਲਤ ਕੀਤੀ ਹੈ। ਤੇ ਅਸੀਂ ਪਹਿਲੇ ਵੀ ਇਹਨਾਂ ਨੂੰ ਕਹਿੰਦੇ ਰਹੇ, ਜਿਹੜਾ ਇਹਨਾਂ ਨੇ ਕਸ਼ਮੀਰ ਵਾਲਾ ਵਾਕਿਆ ਕਹਿੰਦੇ ਰਹੇ ਕਿ ਭਾਈ ਜਿਹੜਾ ਨਾ ਇਹਨੂੰ ਬਹਿ ਕੇ, ਜਿਵੇਂ ਚੌਧਰੀ ਹੁੰਦਾ ਪਿੰਡ ਦਾ, ਉਹਨੂੰ ਕਿਹਾ ਵੀ ਬਹਿ ਕੇ ਮੁੱਕ ਲਈਏ, ਠੀਕ ਹੈ। ਬਹਿ ਕੇ ਤੇ ਜਿਹੜਾ ਨਾ ਜੀ ਫਿਰ ਜਿਵੇਂ ਤੁਸੀਂ ਵੇਖਿਆ ਹੋਣਾ ਕਿ ਇੱਕ ਜਦੋਂ ਉਹਨਾਂ ਪਹਿਲਗਾਮ ਤੇ ਹਮਲਾ ਹੋਇਆ, ਗਲਤ ਜਿਹਨੇ ਵੀ ਕੀਤਾ ਗਲਤ ਕੀਤਾ ਗਿਆ, ਮਾਸੂਮ ਜਾਨਾਂ ਗਈਆਂ। ਉਹ ਇਹਨਾਂ ਨੂੰ ਕਿਹਾ ਵੀ ਅਸੀਂ ਹਮਲਾ ਨਹੀਂ ਕੀਤਾ, ਤੁਸੀਂ ਆਪਣਾ ਜਿਹਨੇ ਹਮਲਾ ਕੀਤਾ ਘੰਟੇ ਬਾਅਦ ਉਹਨਾਂ ਨੇ ਜਿਹੜਾ ਆਪਣਾ ਚੋਰ ਆਪ ਲੱਭੋ, ਆਪਣਾ ਚੋਰ ਆਪ ਲੱਭੋ, ਅਸੀਂ ਹਮਲਾ ਨਹੀਂ ਕੀਤਾ। ਜੇ ਫਿਰ ਵੀ ਤੁਹਾਨੂੰ ਸਾਡੇ ਤੇ ਸ਼ੱਕ ਸ਼ੁਬਾ ਤੇ ਕਿਸੇ ਵਿੱਚ ਬੰਦੇ ਨੂੰ ਸਾਲਸੀ ਪਾ ਕੇ ਕਿਸੇ ਮੁਲਕ ਨੂੰ ਜਿਹੜਾ ਨਾ ਵਿੱਚ ਫੈਸਲਾ ਕਰਾ ਲੈਂਦੇ ਆ, ਲੇਕਿਨ ਇਹਨੇ ਜਿਹੜਾ ਨਾ ਜੀ ਰਾਤ ਨੂੰ ਚੋਰਾਂ ਤਰ੍ਹਾਂ ਹਮਲਾ ਕੀਤਾ। ਹਮਲਾ ਕਰਕੇ ਫਿਰ ਪਾਕਿਸਤਾਨ ਨੇ ਜਿਹੜਾ ਨਾ ਬੜੀ ਧਮਲ ਮਜ਼ਾਜੀ ਨਾਲ ਇਹਨਾਂ ਤੇ ਹਮਲਾ ਕੀਤਾ ਔਰ ਡੇਗਣ ਨੂੰ ਤੇ ਇਹਨਾਂ ਦੇ ਜਿਹੜਾ ਨਾ ਕਈ ਜਹਾਜ਼ ਡੇਗ ਦੇਣੇ ਸੀ। ਇਹ ਕੀ ਕੱਖ ਵੀ ਨਹੀਂ ਸਾਡੇ ਸਾਹਮਣੇ, ਠੀਕ ਹੈ। ਇਹਨਾਂ ਦਾ ਕੀ ਔਕਾਤ ਸਾਡੇ ਸਾਹਮਣੇ? ਇਹ ਗਾਂ ਦਾ ਮੂਤਰ ਪੀਣ ਵਾਲੇ ਵੀ ਕਦੀ ਜੰਗ ਲੜੀ ਹੈ? ਦੱਸ ਮੈਨੂੰ। ਅੱਛਾ, ਤੇ ਮੂਤਰ ਪੀਣ ਵਾਲੇ ਜੰਗ ਨਹੀਂ ਲੜੀ। ਇਹ ਜਿਹੜਾ ਨਾ ਉਹ ਕੀ ਕਹਿੰਦੇ ਨੇ ਸੀਮੈਂਟ ਦੇ ਗੱਟੂ ਦੇ 50 ਬੁੱਤ ਜੇ ਬਣਾ ਕੇ ਤੇ ਫਿਰ ਕਹਿਣਾ ਜੀ ਅਸੀਂ ਮਸਜਿਦਾਂ ਢਾਣੀਆਂ ਨੇ। ਸੁਭਾਨ ਅੱਲਾਹ ਬਾਈ, ਕਹਿੰਦੇ ਜਿਹੜਾ ਨਾ ਮਸਜਿਦਾਂ ਢਾ ਦੇਣੀ, ਇੰਝ ਕਰ ਦੋ। ਹਰ ਸ਼ੈ ਉਸੇ ਤਰੀਕੇ ਚੱਲਣ ਡਈ ਏ, ਅਮਨ ਅਮਾਨ ਹੈ। ਬਾਕੀ ਰਹਿ ਗਈ ਆਵਾਮ, ਉਧਰ ਦੀ ਆਵਾਮ ਹੈ, ਉਹਨਾਂ ਨਾਲ ਵੀ ਸਾਨੂੰ ਪਿਆਰ ਹੈ। ਜਿਹੜੇ ਬਾਰਡਰ ਦੇ ਨਾਲ ਨੇ ਸਿੱਖ ਨੇ, ਸਾਡੇ ਸਿੱਖ ਵੀਰ ਨੇ ਸਾਡੇ, ਠੀਕ ਹੈ। ਸਨ 47 ਚ ਵੀ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਲੜਾਇਆ ਗਿਆ। ਸਨ 84 ਚ ਵੀ ਇਹਨਾਂ ਤੇ ਹਮਲਾ ਕੀਤਾ ਗਿਆ ਸਿੱਖਾਂ ਤੇ। ਉਸ ਤੋਂ ਬਾਅਦ ਫੇਰ ਹੁਣ ਜਿਹੜਾ ਨਾ ਆਪ ਹੀ
ਮੋਦੀ ਜਿਹੜਾ ਇਹ ਗੋਦੀ ਮੀਡੀਆ ਜਿਹੜਾ ਉਹਨਾਂ ਦਾ ਮੀਡੀਆ ਉਹਨਾਂ ਨੇ ਜਿਹੜਾ ਨਾ ਆਪ ਹੀ ਹਮਲਾ ਕਰਾ ਕੇ ਮੋਦੀ ਨਹੀਂ ਕੱਲ ਜਿਹੜਾ ਉੱਥੇ ਅੰਮ੍ਰਿਤਸਰ ਹਮਲਾ ਹੋਇਆ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਨੇ ਕਰਾ ਕੇ ਸਾਡੀ ਆਰਮੀ ਕਹਿ ਰਹੀ ਕਿ ਅਸੀਂ ਅਟੈਕ ਕੀਤੇ ਨਹੀਂ, ਜਦੋਂ ਅਟੈਕ ਕਰਾਂਗੇ ਪੂਰੀ ਦੁਨੀਆ ਨੂੰ ਪਤਾ ਲੱਗ ਜਾਏਗਾ। ਪਾਕਿਸਤਾਨ ਦਾ ਜਿਹੜਾ ਨਾ ਜੀ ਜਰਨਲ ਉਹਨਾਂ ਨੇ ਕਿਹਾ, ਉਹਨਾਂ ਨੇ ਨਿਸ਼ਾਨੇ ਪਕਾ ਕੇ ਲਾਗ ਕੀਤੇ ਹੋਏ ਨੇ। ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਹਮਲਾ ਕਰਨਾ ਨਾ ਸਾਨੂੰ ਦੱਸਣਾ ਨਹੀਂ ਪੈਣਾ ਕਿ ਅਸੀਂ ਕੀਤਾ, ਪੂਰੀ ਦੁਨੀਆ ਨੂੰ ਪਤਾ ਚੱਲ ਉਹ ਪੂਰੀ ਦੁਨੀਆ ਨੂੰ ਪਤਾ ਚੱਲਣਾ ਕਿ ਅਸੀਂ ਕੀਤਾ। ਠੀਕ ਹੈ, ਉਹ ਪੂਰੀ ਦੁਨੀਆ ਨੂੰ ਪਤਾ ਚੱਲਣਾ। ਜਿਹੜਾ ਕੱਲ ਹਮਲਾ ਕੀਤਾ ਇਹਨਾਂ ਨੇ ਆਪ ਹਮਲਾ ਕਰਕੇ, ਜਿਵੇਂ ਪਹਿਲੇ ਵੀ ਇਹਨਾਂ ਨੇ ਆਪਣੇ ਜਿਹੜਾ ਨਾ ਜੀ ਜਹਾਜ਼ ਆਪਣੇ ਹੀ ਮੁਲਕ 'ਚ ਡੇਗ ਲਏ ਸੀ, ਕੱਲ ਵੀ ਉੱਥੇ ਵਿਚਾਰੇ ਸਿੱਖਾਂ ਤੇ ਹਮਲਾ ਕਰਕੇ ਤੇ ਨਾ ਪਾਕਿਸਤਾਨ ਤੇ ਲਾਤਾ ਕਿ ਜੀ ਸਿੱਖ ਤੇ ਮੁਸਲਮਾਨ ਫਿਰ ਦੁਬਾਰਾ ਲੜਨ। ਸਿੱਖ ਤੇ ਮੁਸਲਮਾਨ ਦੋਵੇਂ ਭਰਾ ਨੇ, ਇਹਨਾਂ ਨੇ ਕਦੀ ਵੀ ਨਹੀਂ ਲੜਨਾ। ਕੱਲ ਵੀ ਜਿਵੇਂ ਜੇ ਮੁਸਲਮਾਨਾਂ ਨੇ ਉੱਧਰ ਜਹਾਜ਼ ਸੱਟੇ ਹੁੰਦੇ ਸਿੱਖਾਂ ਦੇ, ਤੇ ਜਿਵੇਂ ਕੱਲ ਨਨਕਾਣਾ ਸਾਹਿਬ ਡਿੱਗਿਆ, ਕੀ ਕਹਿੰਦੇ ਨੇ ਡਰੋਨ ਡਿੱਗਿਆ, ਤੇ ਮੁਸਲਮਾਨ ਕਦੀ ਵੀ ਨਾ ਉਹਨੂੰ ਕਰਦੇ। ਮੁਸਲਮਾਨਾਂ ਨੇ ਤਾਂ ਕਹਿਣਾ ਸੀ ਚੰਗਾ ਵੀ ਇਹ ਤਾਂ ਮੁੱਕੇ ਇਥੋਂ। ਮੁਸਲਮਾਨਾਂ ਨੇ ਉਹਨੂੰ ਹਵਾਜ਼ ਹੀ ਖਤਮ ਕਰਕੇ ਉਹਦੀ ਹਿਫਾਜ਼ਤ ਕੀਤੀ ਹੈ। ਮੁਸਲਮਾਨ ਤਾਂ ਹਿਫਾਜ਼ਤ ਕਰਨ ਦੇ ਨੇ ਇਹਨਾਂ ਚੀਜ਼ਾਂ ਦੀ। ਔਰ ਮੁਸਲਮਾਨ ਕਦੇ ਵੀ ਨਿਹੱਤੇ ਤੇ ਇਸਲਾਮ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਨਿਹੱਤੇ ਬੰਦੇ ਤੇ ਹਮਲਾ ਕਰੋ। ਇਹਨਾਂ ਨੇ ਵਿਚਾਰੇ ਕਿਹੜੇ ਸ਼ਹੀਦ ਕੀਤੇ ਨੇ ਜੀ? ਕੋਈ 5 ਸਾਲ ਦਾ, ਕੋਈ 6 ਸਾਲ, 6-7 ਬੱਚੇ ਸ਼ਹੀਦ ਕੀਤੇ ਨੇ, ਕੋਈ ਵਡੇਰੇ ਸ਼ਹੀਦ ਕੀਤੇ ਨੇ ਜੀ। ਇਹ ਤਾਂ ਫਿਰ ਕੋਈ ਗੱਲ ਨਾ ਹੋਈ ਜੀ। ਤੁਸੀਂ ਸਿੱਧੇ ਸਾਹਮਣੇ ਆਓ, ਜਿਵੇਂ ਪਾਕਿਸਤਾਨ ਨੇ ਹਜੇ 4 ਜਹਾਜ਼ ਨਹੀਂ ਡਿੱਗੇ ਤੇ ਨਾਲ ਹੀ ਚਿੱਟੇ ਝੰਡੇ ਲਹਿਰਾਤੇ ਨੇ ਜੀ, ਅਸੀਂ ਅਮਨ ਮੰਗਦੇ ਅਮਨ ਮੰਗਦੇ। ਐਂ ਤਾਂ ਨਹੀਂ ਨਾ ਅਮਨ ਹੁੰਦਾ ਜੀ। ਜੰਗ ਵੀ ਤੁਸੀਂ ਕਰੋ ਤੇ ਮੁੜ ਕੇ ਮਾਫੀਆਂ ਵੀ ਤੁਸੀਂ ਮੰਗੋ ਜੀ। ਅੱਛਾ ਮੌਲਵੀ ਸਾਹਿਬ, ਇਹ ਜਿਹੜੀ ਇਹ ਜੰਗ ਉਹਨਾਂ ਨੇ ਲਾਈ ਸਾਡੇ ਤੇ ਮੁਸੱਲਤ ਕੀਤੀ ਗਈ, ਠੀਕ ਹੈ ਨਾ, ਇਹ ਸਾਡੀ ਜਿਹੜੀ ਆਰਮੀ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਕਿ ਨਹੀਂ? ਆਰਮੀ ਨੂੰ ਭਰਪੂਰ ਜਵਾਬ ਦੇਣਾ ਚਾਹੀਦਾ। ਆਰਮੀ ਦੇ ਅਸੀਂ ਨਾਲ ਖੜੇ ਆ ਔਰ ਆਰਮੀ ਨੇ ਜਵਾਬ ਦੇਣਾ ਵੀ ਹੈ। ਆਰਮੀ ਨੇ ਭਰਪੂਰ ਜਵਾਬ ਦੇਗੀ। ਔਰ ਆਰਮੀ ਜਿਹੜੀ ਹੈ, ਤੁਸੀਂ ਵੇਖਿਆ ਹੋਏਗਾ ਕਿ ਆਲਮੀ ਸਤਹ ਤੇ ਸਾਡੇ ਜਿਹੜੇ ਸਫਾਰਤਕਾਰ ਨੇ ਉਹ ਬੜੇ ਬਿਹਤਰੀਨ ਅੱਛੇ ਤਰੀਕੇ ਨਾਲ ਚੱਲਣ ਦੇ ਨੇ। ਔਰ ਠੀਕ ਹੈ, ਪੂਰੀ ਦੁਨੀਆ ਇਸ ਵਕਤ, ਅਮਰੀਕਾ ਸਾਡੇ ਨਾਲ ਹੈ, ਤੁਰਕੀ ਸਾਡੇ ਨਾਲ ਹੈ, ਉਸ ਇਸੇ ਤਰੀਕੇ ਨਾਲ ਚਾਈਨਾ ਜਿਹੜਾ ਨੇ ਜੀ ਉਹਦੇ ਜਿਹੜਾ ਨੇ ਸਾਡੇ ਆਕੇ ਜੀ ਸਾਡੇ ਆਕੇ ਸਾਰੇ ਬਿਆਨ ਦੇ ਰਹੇ ਨੇ। ਔਰ ਜਿਹੜਾ ਇੰਡੀਆ ਦੇ ਜਿੰਨੇ ਵੀ ਇਹਦੇ ਪਾਰਟਨਰ ਨੇ ਸਾਰੇ ਇਹਨਾਂ ਤੋਂ ਛੱਡ ਗਏ ਨੇ। ਸਾਰਾ ਤੋਂ ਵੱਡਾ ਪਾਰਟਨਰ ਰੂਸ ਸੀ ਨਾ, ਉਹ ਰੂਸ ਦੇ ਜਹਾਜ਼ ਤਬਾਹ ਕਰਾ ਕੇ ਰਾਫੇਲ ਜਿਹੜਾ ਉਹ ਰੂਸ ਵੀ ਇਹਨਾਂ ਦੇ ਖਿਲਾਫ ਹੋਇਆ ਪਿਆ। ਠੀਕ ਹੈ, ਇਹਦੇ ਨਾਲ ਕਿਹੜਾ ਹੁਣ ਇਹਦੇ ਜਿਹੜਾ ਨਾ ਜੀ ਕਦੀ ਕਿਸੇ ਦੇ ਬੂਹੇ ਤੇ ਕਦੀ ਕਿਸੇ ਦੇ ਬੂਹੇ ਤੇ ਕਿ ਸਾਡੀ ਸੁਲ੍ਹਾ ਕਰਾ ਦਿਓ, ਸਾਡੀ ਸੁਲ੍ਹਾ ਕਰਾ ਦਿਓ, ਸਾਨੂੰ ਭਗਜ ਦਿਓ। ਪਰ ਅਸੀਂ ਬਦਲਾ ਲੈਣਾ, ਇਹ ਸਾਡੀ ਆਰਮੀ ਨੇ ਬਦਲਾ ਲੈਣਾ ਤੇ ਅਸੀਂ ਆਪਣੀ ਆਰਮੀ ਦੇ ਨਾਲ ਆ। ਅਸੀਂ ਆਪਣੀ ਆਰਮੀ ਤੋਂ ਵੱਖ ਨਹੀਂ, ਅਸੀਂ ਬਦਲਾ ਲੈ ਕੇ ਫਿਰ ਹੀ ਜਿਹੜਾ ਨਾ ਇਹਨਾਂ ਨੂੰ ਕੋਈ ਨਾ ਕੋਈ ਪਤਾ ਲੱਗਣਾ ਕਿ ਵੀ ਗਾਂ ਦਾ ਮੂਤਰ ਕਿਵੇਂ ਪੀਆ ਜਾਂਦਾ। ਇਹ ਹਲਾਲ ਕਰਨੀਆਂ ਨੇ ਸਾਰੀਆਂ ਗਾਵਾਂ, ਤੁਸੀਂ ਧਿਆਨ ਰੱਖਿਓ ਜਰਾ। ਅਗਰ ਸਾਡੀ ਜਿਹੜੀ ਫੌਜ ਹੈ, ਆਪਣੀ ਪਾਕ ਆਰਮੀ ਜਿਹੜੀ ਤੁਹਾਨੂੰ ਜਿਹੜੇ ਪੂਰੀ ਪਾਕਿਸਤਾਨੀ ਆਵਾਮ ਨੂੰ ਕਹੇ ਕਿ ਤੁਸੀਂ ਆ ਜਾਓ, ਫਿਰ ਹੈਂਡ ਦੇ ਦਿੱਤਾ ਜਾਏ ਕਿ ਜਹਾਜ਼ ਸਰ ਜੀ ਇਹ ਤਾਂ ਸਾਰਾ ਮੁਲਕ ਤਿਆਰ ਹੈ ਜਾਣ ਨੂੰ। ਇਹ ਤਾਂ ਸਾਰਾ ਮੁਲਕ ਤਿਆਰ ਹੈ। ਨਾ ਮੂੰਜੀਆਂ ਛੱਡ ਦੇਣੀਆਂ ਨਾ, ਪਹਿਲੇ ਜੰਗ ਲੜਨੀ ਹੈ। ਮੈਨਾਂ ਕਹਿੰਦਾ ਮੂੰਜੀ ਅਗਲੇ ਮਹੀਨੇ ਲਾ ਲਾਂਗੇ, ਪਹਿਲੇ ਜੰਗ ਤਾਂ ਲੜ ਕੇ ਆਈਏ ਜਰਾ। ਇਹ ਜੰਗ ਦੇ ਵਿੱਚ ਦੋਵਾਂ ਪਾਸੇ ਆਵਾਮ ਮਰਨੀ, ਇਹਦੇ ਬਾਰੇ ਕੀ ਤੁਸੀਂ ਸੋਚਦੇ ਬਾਅਦ ਚ ਕੀ ਹੋਏਗਾ? ਸਰ ਜੀ ਫਿਰ ਨੁਕਸਾਨ ਤਾਂ ਜਿਹੜਾ ਨਾ ਜੀ ਪਹਿਲੇ ਹੁਣ ਵੇਖੋ ਨਾ ਪਾਕਿਸਤਾਨ ਡੱਕ ਰਿਹਾ ਕਿ ਯਾਰ ਬਹਿ ਕੇ ਗੱਲਬਾਤ ਮੁਕਾ ਲਓ, ਬਹਿ ਕੇ ਗੱਲਬਾਤ ਮੁਕਾ ਲਓ। ਜਦੋਂ ਬਹਿ ਕੇ ਨਹੀਂ ਮੁੱਕਣੀ ਫਿਰ ਭਾਈਦੇ ਨੂੰ ਵਾਹਣ ਬਰਾਬਰ ਹੈ ਸਾਰਿਆਂ ਨੂੰ। ਅਸਰ ਲੱਗੇ ਇਸ ਟਾਈਮ ਬੱਚੇ ਵੀ ਮੌਜੂਦ ਨੇ ਪਾਕਿਸਤਾਨ ਦੇ, ਕੋਈ ਇਹਨਾਂ ਨੂੰ ਪੁੱਛਨੇ ਆ ਇਹਨਾਂ ਕੀ ਵਿਚਾਰ ਨੇ। ਹਾਂਜੀ ਛੋਟੇ ਕੀ ਹਾਲ ਹੈ? ਠੀਕ ਹੈ, ਠੀਕ ਠਾਕ, ਕੀ ਨਾਮ ਹੈ ਤੇਰਾ? ਮੇਰਾ ਨਾਮ ਜ਼ਾਹਦ, ਤੇਰਾ ਭਾਈ ਕੀ ਨਾਮ? ਮੁਹੰਮਦ ਖੁਰਮ ਅਬਾਸ। ਅੱਛਾ, ਇਹ ਜਿਹੜੀ ਜੰਗ ਦਾ ਮਾਹੌਲ ਬਣਿਆ ਪਿਆ ਹੈ, ਇੰਡੀਆ ਨੇ ਜਿਹੜੇ ਉਹ ਸਾਡੇ ਤੇ ਅਟੈਕ ਵੀ ਕੀਤੇ, ਫਿਰ ਸਾਡੀ ਜਿਹੜੀ ਇਹ ਪਾਕ ਆਰਮੀ ਨੇ ਉਹਨਾਂ ਨੂੰ ਜਵਾਬ ਦਿੱਤਾ। ਉਹਨਾਂ ਦੇ 5 ਜਿਹੜੇ ਜਹਾਜ਼ ਵੀ ਜਿਹੜੇ ਸੁੱਟਦੇ, ਪਤਾ ਡਿੱਗੇ ਉਹਨਾਂ ਜਹਾਜ਼ ਡਿੱਗੇ? ਹਾਂ, ਆਪਣੀ ਆਰਮੀ ਨੇ। ਹਾਂਜੀ ਡੇਗੇ ਨੇ ਜੀ। ਤੇ ਕੀ ਇਲਾਜ ਹੋਣਾ ਚਾਹੀਦਾ ਹੁਣ ਮੋਦੀ ਦਾ? ਇਲਾਜ ਇਹ ਕਿ ਮੋਦੀ ਨੂੰ ਕੁੱਟਣਾ ਚਾਹੀਦਾ, ਮਾਰਨਾ ਚਾਹੀਦਾ। ਚਿੱਤਰ ਫੇਰਨੇ ਚਾਹੀਦੇ? ਹਾਂਜੀ ਫੇਰਨੇ ਚਾਹੀਦੇ ਨੇ। ਕਿਉਂ ਜੀ? ਪਿੱਛੇ ਪਿੱਛੇ ਜਾਂਦੇ ਹੋ? ਹਾਂ ਬੱਚਿਆ, ਜੰਗ ਲੱਗੀ ਪਤਾ ਕੋਈ? ਜੀ ਕਿਹਦੀ ਲੱਗੀ ਜੰਗ? ਇਹ ਇੰਡੀਆ ਦੀ ਤੇ ਪਾਕਿਸਤਾਨ ਦੀ। ਅੱਛਾ, ਤੇ ਕੀ ਕੋਈ ਡਰ ਨਹੀਂ ਲੱਗਦਾ ਪਿਆ ਤੈਨੂੰ ਜੰਗ ਤੋਂ? ਨਹੀਂ। ਜਿਵੇਂ ਵੱਡੇ ਵੱਡੇ ਮਜ਼ਾਲ ਇੱਧਰੋਂ ਵੀ ਚੱਲਣੇ ਉੱਧਰ ਵੀ ਚੱਲਣੇ, ਤੇ ਦੁਨੀਆ ਮਰੇਗੀ, ਡਰ ਕੋ ਨਹੀਂ ਲੱਗਦਾ? ਹਾਂ ਨਹੀਂ। ਸ਼ਹੀਦ ਹੋਣਾ। ਲਓ, ਜਿਨ੍ਹਾਂ ਦੇ ਬੱਚਿਆਂ ਦੇ ਵੀ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਕਹਿੰਦੇ ਵੀ ਗੋਦੀ ਮੀਡੀਆ ਬੜਾ ਕਹਿ ਰਿਹਾ ਕਿ ਜਿਹੜੇ ਡਰ ਗਏ ਨੇ। ਇਹ ਬੱਚਾ ਛੋਟਾ ਜਿਹੜਾ ਜਿਹਦੇ ਚਿਹਰੇ ਤੇ ਮੁਸਕਰਾਹਟ ਹੈ ਜੇ ਵੀ, ਉਹਨੂੰ ਮੈਂ ਬਾਰ-ਬਾਰ ਪੁੱਛਦਾ ਮੈਂ ਕਿ ਡਰ ਲੱਗਦਾ ਪਿਆ ਕਿ ਨਹੀਂ? ਉਹਦੇ ਸਾਨੂੰ ਪਤਾ ਹੀ ਕੋਈ ਨਹੀਂ। ਲੇਕਿਨ ਗੋਦੀ ਮੀਡੀਆ ਤਾਂ ਰੋਜ਼ ਰਾਤ ਨੂੰ ਜਿਹੜਾ ਉਹ ਪੂਰਾ ਪਾਕਿਸਤਾਨ ਡਾਕ ਹੀ ਸੌਂਦਾ ਕਿ ਮਰ ਗਿਆ, ਪੂਰਾ ਖਤਮ ਹੀ ਕਰਦਾ। ਸਿਰਫ ਗੋਦੀ ਮੀਡੀਆ ਦੀ ਉਹਦੇ ਤੇ ਸਕਰੀਨ ਤੇ ਸਿਰਫ ਉੱਡਦਾ, ਬਾਕੀ ਸਾਰੇ ਆਵਾਮ ਵੇਖੋ ਸਾਰੇ ਬੈਠੇ ਹੋ। ਉਹ ਲੋਕੀ ਸ਼ਰਬਤ ਪੀ ਰਹੇ ਤੇ ਆ ਭਾਈ ਜਾਣ ਤੁਹਾਨੂੰ ਗਲਾਸ ਬਣਾਉਂਦੇ ਪਈ ਇਹਦੇ ਜੰਗ ਲੱਗ ਜਾਣੀਆਂ ਨੇ। ਜੰਗ ਲੱਗਣ ਦੀ ਕੋਈ ਗੱਲ ਨਹੀਂ ਭਾਜੀ, ਅਸੀਂ ਆਪ ਲੜਾਂਗੇ ਜੰਗ। ਉਹ ਹਾਂਜੀ ਅੱਗੇ ਜਾਏਗਾ, ਅੱਗੇ ਜਾਵਾਂਗੇ, ਅੱਲਾ ਦੇ ਹੁਕਮ ਨਾਲ। ਨਹੀਂ ਤੇ ਜੰਗ ਚੋਂ ਗਲਾ ਚੱਕਰ ਹੀ ਕੋਈ ਨਹੀਂ ਆਇਆ ਇੱਥੇ ਭਾਜੀ। ਅੱਛਾ, ਅਸੀਂ ਵੇਲਾ ਕੰਮ ਸਕੂਨ ਨਾਲ ਕਰ ਰਹੇ ਹਾਂ, ਖੌਫ ਨਹੀਂਗਾ? ਕੋਈ ਖੌਫ ਨਹੀਂ ਆਇਆ ਭਾਜੀ। ਤੇ ਉਹ ਬੜਾ ਉਧਰ ਤੁਸੀਂ ਵੇਖੇ ਹੋਣਾ, ਮੋਬਾਈਲਾਂ ਤੇ ਵੇਖੇ ਹੋਣਾ। ਨਹੀਂ ਭਾਜੀ ਕੋਈ ਨਹੀਂ ਆਇਆ, ਮੋਬਾਈਲ ਵੰਦੇ ਨਹੀਂ ਵੰਦੇ ਹੀ ਨਹੀਂ ਆਏ। ਨਹੀਂ, ਉਹ ਸੁਣੀਆਂ ਖਬਰਾਂ, ਇਹ ਤੁਹਾਨੂੰ ਪਤਾ ਲੱਗਾ ਕਿ ਜੰਗ ਦਾ ਮਾਹੌਲ ਬਣਿਆ ਦੋਵਾਂ ਪਾਸੋਂ। ਉਹਨਾਂ ਨੇ ਅਟੈਕ ਕੀਤਾ ਸਾਡੇ ਉਹਦੇ ਤੇ ਮਦਰਸਿਆਂ ਤੇ। ਹਾਂਜੀ,
ਉਹ ਭਾਜੀ ਨੇ ਅੱਛਾ ਸਮਝਦੇ ਹੋ ਕਿ ਨਹੀਂ ਸਾਡੇ ਮਦਰਸੇ ਉਹ ਭਾਜੀ ਗਲਤੀ ਉਹਨਾਂ ਕੀਤੀ ਹੈ ਇਹ ਤੇ ਸਾਡੇ ਮਦਰਸਿਆਂ ਦੇ ਕਿਤਾਬ ਵਿੱਚ ਮਾਸੂਮ ਬੱਚੇ ਜਿਹੜੇ ਸ਼ਹੀਦ ਹੋਏ ਤੁਹਾਨੂੰ ਪਤਾ ਹੀ ਹੋਣਾ ਹਾਂਜੀ। ਉਹ ਔਰਤਾਂ ਵੀ ਸ਼ਹੀਦ ਹੋਈਆਂ ਉਹਦੇ ਬਾਰੇ ਤੁਸੀਂ ਕੀ ਕਹੋਗੇ? ਉਹਦੇ ਬਾਰੇ ਭਾਜੀ ਇਹ ਗਲਤੀ ਕੀਤੀ ਉਹਨਾਂ ਜਿਹੜਾ ਉਹਨਾਂ ਅਟੈਕ ਕੀਤਾ ਹੈ। ਤੇ ਫਿਰ ਉਹਨਾਂ ਦਾ ਅਟੈਕ ਕਰ ਲਿਆ ਹਾਂਜੀ ਆਪਣੇ ਦਫਾ ਦੇ ਵਿੱਚ ਉਹਨਾਂ ਦੇ 5 ਜਹਾਜ਼ ਡੇਕਦੇ ਜਿਹੜੇ ਤੁਹਾਨੂੰ ਪਤਾ ਹੋਣਾ 3 ਰਾਫੀਲ ਉਹ ਮੋਦੀ ਦੇ ਬਕੌਲ ਜਿਹੜਾ ਮੋਦੀ ਕਹਿੰਦਾ ਹੁੰਦਾ ਮੇਰੇ ਕੰਮ ਤੁਹਾਨੂੰ ਮੈਂ ਪਤਾ ਲੱਗ ਜਾਏਗਾ ਸਵੇਰੇ ਮੈਂ ਕੀ ਕਰ ਦਿੱਤਾ। ਉਹ ਜਦੋਂ 2019 ਦੇ ਵਿੱਚ ਉਹਦਾ ਅਭਿਨੰਦਨ ਆਇਆ ਸੀ ਪਤਾ ਛਿੱਤਰ ਵੀ ਫੇਰੇ ਉਹਨੂੰ ਫੜ ਕੇ ਹਾਂਜੀ ਤੇ ਹੁਣ ਪਤਾ ਕਿ ਨਹੀਂ ਛਿੱਤਰ ਫੇਰੇ ਸਾਡੀ ਪਾਕ ਆਰਮੀ ਨੇ ਉਹਨਾਂ ਕੋ ਛਡਾਇਆ ਤੇਰੇ ਮੇਰੇ ਵਰਗੇ ਕੁੱਟਣ ਦੇ ਮੂੰਹ ਚੋਂ ਖੂਨ ਕੱਢਤਾ ਚਪੇੜਾ ਮਾਰ ਮਾਰ ਪਤਾ ਨਾ ਹਾਂਜੀ ਤੇ ਉਹ ਜਿਹੜਾ ਚਲਾ ਗਿਆ ਹੁਣ ਉਹਨਾਂ ਦੇ ਇੱਕ ਹੋਰ ਫੜੀਚਾ ਹੋਇਆ ਤੁਹਾਨੂੰ ਪਤਾ ਹੀ ਹੋਣਾ ਇੱਕ ਹੋਰ ਕਾਬੂ ਆਇਆ ਹੋਇਆ ਉਹਨੂੰ ਛੱਡਣਾ ਚਾਹੀਦਾ ਕਿ ਨਹੀਂ? ਨਹੀਂ ਨਹੀਂ ਉਹਨੂੰ ਕਿਉਂ ਛੱਡੇ ਪਾਉਂਦਾ ਅਗਰ ਫਿਰ ਅਟੈਕ ਕਰਦੇ ਹੁਣ ਉਹਨਾਂ ਅਟੈਕ ਕੀਤਾ ਸੀ 5 ਆਪਣੇ ਉਹਨਾਂ ਦੇ ਜਿਹੜੇ ਜਹਾਜ਼ ਸਾਡੇ ਪਾਕ ਆਰਮੀ ਨੇ ਸੁੱਟੇ ਸੁੱਟੇ ਉਹ ਆਪਣੇ ਦਫਾ ਸੁੱਟੇ ਨੇ ਲੇਕਿਨ ਉਹਨਾਂ ਜਿਹੜਾ ਇਧਰ ਅਟੈਕ ਕੀਤਾ ਇਹਦਾ ਜਵਾਬ ਸਾਡੀ ਆਰਮੀ ਨੂੰ ਦੇਣਾ ਚਾਹੀਦਾ ਕਿ ਨਹੀਂ? ਦੇਣਾ ਚਾਹੀਦਾ ਭਾਜੀ ਆਰਮੀ ਕਿਵੇਂ ਦਾ ਹੋਣਾ ਚਾਹੀਦਾ ਉਹਨਾਂ ਦਾ ਜਵਾਬ ਕਿਵੇਂ ਦਾ ਹੋਣਾ ਚਾਹੀਦਾ? ਜਿਵੇਂ ਭਾਜੀ ਉਹਨਾਂ ਦੇ ਜਵਾਬ ਦਿੱਤਾ ਹੋਵੇ ਛੁਰਲੀਆਂ ਚਲਾਉਣੀ ਚਾਹੀਦਾ ਕਿ ਵੱਡੇ ਪਟਾਕੇ ਵੱਡੇ ਪਟਾਕੇ ਬੰਬ ਵੀ ਚਲਾਉਣੇ ਚਾਹੀਦੇ ਭਾਜੀ ਕੇ। ਅੱਛਾ ਕੱਲ ਤੁਹਾਨੂੰ ਪਤਾ ਲੱਗਾ ਹੋਣਾ ਕਿ ਉਹਨਾਂ ਜਿਹੜਾ ਅੰਮ੍ਰਿਤਸਰ ਹੈ ਤੁਸੀਂ ਸੁਣਿਆ ਹੋਣਾ ਸਾਹਮਣੇ ਅੰਮ੍ਰਿਤਸਰ ਇਥੋਂ ਨਜ਼ਦੀਕ ਹੀ ਹੈ ਅੰਮ੍ਰਿਤਸਰ ਤੇ ਉਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਪਾਕਿਸਤਾਨ ਨੇ ਬੰਬ ਸੁੱਟੇ ਨੇ। ਹਾਂਜੀ ਨਹੀਂ ਅਸੀਂ ਭਾਜੀ ਅਜੇ ਤੱਕ ਕੋਈ ਨਹੀਂ ਸੁੱਟਿਆ ਬੰਬ। ਤੁਹਾਨੂੰ ਪਤਾ ਕਿ ਉਹ ਸੁੱਟੇ ਉਹਨਾਂ ਨੇ ਤੁਹਾਨੂੰ ਇਹ ਬਾਰੇ ਪਤਾ ਪਾਕਿਸਤਾਨ ਸੁੱਟੇ ਕਿ ਨਹੀਂ? ਅਸੀਂ ਨਹੀਂ ਭਾਜੀ ਸੁੱਟਿਆ ਪਾਕਿਸਤਾਨ ਵਾਲੇ ਸੁੱਟੇ ਹੀ ਨਹੀਂ ਬੰਬ ਜਦੋਂ ਸੁੱਟਣੇ ਨੇ ਸਾਰਿਆਂ ਨੂੰ ਪਤਾ ਲੱਗ ਜਾਣਾ ਨਹੀਂ ਇੱਕ ਮਿੰਟ ਨਹੀਂ ਲੱਗਣਾ। ਇਹ ਜਿਹੜਾ ਉਹਨੇ ਸਾਜ਼ਿਸ਼ ਕੇ ਸੁੱਟ ਕੇ ਨਹੀਂ ਭਾਜੀ ਅਸੀਂ ਨਹੀਂ ਸੁੱਟੇ ਜੇ ਕੋਈ ਮੁਸਲਮਾਨਾਂ ਖਿਲਾਫ ਕਰਾਈਏ। ਹਾਂਜੀ ਅਸੀਂ ਨੇ ਅੱਲਾ ਮਾਫੀ ਦੇ ਬੰਬ ਸੁੱਟੇ ਨਹੀਂ। ਤੁਹਾਨੂੰ ਸਿੱਖਾਂ ਦਾ ਪਿਆਰ ਹੈ ਕਿ ਨਹੀਂ? ਨਫ਼ਰਤ ਪਿਆਰ ਹੈ ਪਿਆਰ ਹੈ ਪਿਆਰ ਨਫ਼ਰਤ ਕਿਹਦੇ ਕੋਲ? ਨਫ਼ਰਤ ਮੋਦੀ ਕਿਤੇ ਚੜ ਜੇ ਨਾ ਟੇਟੇ ਮੇਰੇ ਤੇ ਮੈਂ ਇੱਥੇ ਰੋਕ ਕੱਢ ਦੇਣੀ ਉਹਦੀ ਇਹਨਾਂ ਨੂੰ ਹਾਂਜੀ ਗੰਨੇ ਚੱਲਣ ਪਾਕਿਸਤਾਨ ਜਿੰਦਾਬਾਦ। ਇਹ ਕੀ ਨਾਂ ਤੁਹਾਡਾ? ਮੇਰਾ ਨਾਮ ਅਸਗਰ ਅਲੀ। ਅਸਗਰ ਅਲੀ ਭਾਈ ਅਸਗਰ ਅਲੀ ਅਸੀਂ ਤੁਹਾਡੇ ਇਸ ਟਾਈਮ ਅਸੀਂ ਪਿੰਡ 'ਚ ਪਹੁੰਚੇ ਆ ਕਿ ਉਹ ਬੜਾ ਮੀਡੀਆ ਉਧਰ ਵਾਲਾ ਜਿਹੜਾ ਚਲਾ ਕੇ ਕਹਿ ਰਿਹਾ ਕਿ ਪਾਕਿਸਤਾਨ ਜਿਹੜਾ ਉਹਦੀ ਆਵਾਮ ਸਹਿਮ ਗਈ ਰਾਤੀ ਹਮਲਾ ਕੀਤਾ ਪੂਰਾ ਪਾਕਿਸਤਾਨ ਡਾਤਾ ਸਾਰੇ ਸ਼ਹਿਰਾਂ ਵਿੱਚ ਡਰੋਨ ਸੁੱਟ ਕੇ ਇੰਜ ਕਰਤਾ ਉਹ ਕਰਤਾ ਮਰੀ ਮੱਖੀ ਵੀ ਕੋਈ ਨਹੀਂ ਤੁਹਾਨੂੰ ਪਤਾ ਹੀ ਹੈ ਠੀਕ ਹੈ ਤੇ ਬੜਾ ਇੱਕ ਸਹਿਮ ਉਹਨਾਂ ਪਾਇਆ ਕਿ ਇੰਜ ਹੋ ਗਿਆ। ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜਾ ਲਾਹੌਰ ਵਿੱਚ ਡੈਮ ਹੈ ਨਾ ਉਹ ਵੀ ਹਿਡਾਤਾ। ਲਾਹੌਰ 'ਚ ਡੈਮ ਹੈ ਕੋਈ ਨਹੀਂ ਡੈਮ ਹੈ ਤੇ ਉਹਨਾਂ ਦਾ ਮੀਡੀਆ ਕਹਿ ਰਿਹਾ ਲਾਹੌਰ 'ਚ ਡੈਮ ਸਾਨੂੰ ਵੀ ਰਾਤੀ ਪਤਾ ਲੱਗਾ ਕਿ ਲਾਹੌਰ ਵਿੱਚ ਵੀ ਕੋਈ ਡੈਮ ਹੈਗਾ। ਅਸੀਂ ਉਹ ਢਾਤੇ ਬੰਦਰਗਾਹ ਤੇ ਅਸੀਂ ਹਮਲਾ ਕੀਤਾ ਬੰਦਰਗਾਹ ਹੈ ਅੱਛਾ ਤੇ ਬੰਦਰਗਾਹ ਕਰਾਚੀ ਸਾਡੇ ਜਾਂ ਗਵਾਦਰ ਹੈ ਦੋ ਬੰਦਰਗਾਹਾਂ ਨੇ ਤੀਸਰੀ ਬੰਦਰਗਾਹ ਹੈ ਹੀ ਨਹੀਂ ਸਾਡੇ ਤੇ ਉਹਦੇ ਬੜਾ ਸਹਿਮ ਕਿਵੇਂ ਦਾ ਇੰਡੀਆ ਨੇ ਹਮੇਸ਼ਾ ਹੀ ਮਕਾਰੀ ਕੀਤੀ ਕਦੀ ਅਕਲਮੰਦੀ ਨਹੀਂ ਕੀਤੀ ਮਕਾਰੀ ਕੀਤੀ ਜਦ ਵੀ ਕੀਤੀ ਉਹਨੇ ਅਟੈਕ ਕੰਡ ਪਿੱਛੇ ਹੀ ਉਹਨੇ ਵਾਰ ਕੀਤਾ ਕਦੀ ਸਾਹਮਣੇ ਨਹੀਂ ਕੀਤਾ ਤੇ ਝੂਠ ਤੋਂ ਹੀ ਫਾਇਦਾ ਲੈਂਦਾ ਕਦੀ ਉਹਨੇ ਆਪਣਾ ਸੱਚ ਨਹੀਂ ਬੋਲਿਆ। ਤੇ ਆ ਜੰਮੂ ਕਸ਼ਮੀਰ ਵਿੱਚ ਖੁਦ ਹੀ ਅਟੈਕ ਕਰਨ ਨੇ ਤੇ ਪਾਕਿਸਤਾਨ ਦਾ ਇਲਜ਼ਾਮ ਲਾ ਰਿਹਾ ਇਹ ਇਨਸਾਨ ਨਹੀਂ ਇਹ ਸ਼ੈਤਾਨ ਹੈ। ਉਹ ਕਹਿ ਰਿਹਾ ਪਾਕਿਸਤਾਨ ਨੇ ਕਰਾਇਆ ਪਾਕਿਸਤਾਨ ਦਾ ਤਾਂ ਉਧਰ ਕੋਈ ਕੰਮ ਹੀ ਨਹੀਂ ਹੈ ਮੁਸਲਮਾਨਾਂ ਦਾ ਅਟੈਕ ਕਰਨਾ ਮਨਸੂਬਾ ਹੀ ਨਹੀਂ ਹੈ ਉਹਨਾਂ ਦਾ। ਤੁਹਾਨੂੰ ਪਤਾ ਉਹਨਾਂ ਦੀ ਕਿੰਨੀ ਆਰਮੀ ਉਹ ਕਸ਼ਮੀਰ ਦੇ ਵਿੱਚ ਜਿਸ ਪਹਿਲਗਾਮ ਵਾਕਿਆ ਹੋਇਆ ਉੱਥੇ ਕਿੰਨੀ ਆਰਮੀ ਕੋਲ ਉਹਨਾਂ ਦੀ ਫੌਜ 9 ਲੱਖ 8 ਤੋਂ 9 ਲੱਖ 8-9 ਲੱਖ ਉਹਨਾਂ ਦੀ ਆਰਮੀ ਮਿਸਾਲ ਉਹਨਾਂ ਤੇ ਖੁਦ ਅਟੈਕ ਕਰਨ ਲਈ ਜੰਮੂ ਕਸ਼ਮੀਰ ਤੇ ਪਾਕਿਸਤਾਨ ਦਾ ਇਲਜ਼ਾਮ ਲਾ ਰਹੇ ਬਿਲਾ ਵਜਾਈ ਯਾਨੀ ਉਹ ਕਹਿ ਰਹੇ ਨੇ ਕਿ 8-9 ਲੱਖ ਉਹਨਾਂ ਦੀ ਉੱਥੇ ਫੌਜ ਹੈ ਜਿਹੜੀ ਕਸ਼ਮੀਰ ਦੇ ਵਿੱਚ ਮਕਬੂਜ਼ਾ ਕਸ਼ਮੀਰ ਤੋਂ ਉਹਨਾਂ ਨੇ ਲਾਈ ਹੋਈ ਹੈ। ਉਹਦੇ ਬਾਵਜੂਦ ਕਹਿ ਰਹੇ ਕਿ ਪਾਕਿਸਤਾਨ ਆਇਆ ਇੱਧਰ ਇਹਨਾਂ ਦੇ ਆਤੰਕਵਾਦੀ ਜਿਹੜੇ ਆਏ ਉਹਨਾਂ ਆਣ ਕੇ ਅਟੈਕ ਕੀਤਾ 9 ਲੱਖ ਫੌਜ ਹੋਣ ਦੇ ਬਾਵਜੂਦ ਤੇ ਫਿਰ 1 ਘੰਟੇ ਬਾਅਦ ਉਹਨਾਂ ਫੈਸਲਾ ਵੀ ਦਿੱਤਾ ਪਾਕਿਸਤਾਨ ਨੇ ਕੀਤਾ ਸਾਰਾ ਤੇ ਉਹ ਸੁੱਤੀ ਸੀ 8-9 ਲੱਖ ਉਹਨਾਂ ਦੀ ਫੌਜ ਨਹੀਂ ਜਿਹੜਾ ਪਹਿਲਗਾਮ 'ਚ ਮਰੇ ਨੇ ਭਾਵੇਂ ਉਹਨਾਂ ਮਰੇ ਜਿਹਨੇ ਉਹ ਗਲਤ ਹੋਇਆ ਉਹ ਵੀ ਕਿ ਸਹੀ ਹੋਇਆ ਨੇ ਗਲਤ ਹੋਇਆ ਜਾਣ ਤੇ ਜਾਣ ਹੀ ਹੈ ਨਾ ਭਾਵੇਂ ਕੋਈ ਕਿਸੇ ਦਾ ਵੀ ਉਹਨਾਂ ਗਲਤ ਕੀਤਾ ਹੈ। ਤੇ ਜਿਹੜਾ ਉਹਨਾਂ ਨੇ ਅਟੈਕ ਕੀਤਾ ਆਪਣੇ ਮਦਰਸਿਆਂ ਤੇ ਕੀਤਾ ਤੁਸੀਂ ਉਹਦੇ ਬਾਰੇ ਕਹਿਣਾ ਚਾਹੋਗੇ? ਜਿਹੜਾ ਮਦਰਸਿਆਂ ਦਾ ਅਟੈਕ ਕੀਤਾ ਵੀ ਇਨਸਾਨਾਂ ਵਾਲਾ ਕੰਮ ਨਹੀਂ ਸ਼ੈਤਾਨਾਂ ਵਾਲਾ ਕੀਤਾ ਉਹਨਾਂ। ਸ਼ੈਤਾਨ ਜਿਹੜਾ ਹਮੇਸ਼ਾ ਹੀ ਮਿਸਾਲ ਬੱਚਿਆਂ ਤੇ ਜ਼ੁਲਮ ਕਰਦਾ ਹੈ ਤੇ ਇਨਸਾਨ ਜਿਹੜਾ ਕਦੀ ਮਿਸਾਲ ਬੱਚਿਆਂ ਤੇ ਜ਼ੁਲਮ ਨਹੀਂ ਕਰੇਗਾ। ਰਾਤ ਨੂੰ ਡਰ ਲੱਗਦਾ ਕਿ ਨਹੀਂ ਸੌਂਦੇ? ਕੋਈ ਡਰ ਨਹੀਂ ਅੱਲਾ ਦੇ ਨਾਮ ਤੇ ਰਾਤ ਨੂੰ ਬੰਬ ਐਂਜੋਏ ਮੈਂ ਕੋਈ ਡਰ ਨਹੀਂ ਮੌਤ ਤੋਂ ਕਾਹਦਾ ਡਰਨਾ। ਕਮੇਡੀਆ ਵੇਂਦੇ ਹੁੰਦੇ ਉਹ ਬੜਾ ਚਲਾ ਕੇ ਉਧਰ ਵਾਲਾ ਕਹਿ ਰਿਹਾ ਕਦੀ ਸੁਣੀ ਉਹਨਾਂ ਦੀ ਗੱਲਾਂ? ਉਹਨਾਂ ਨੂੰ ਆਪ ਰਾਤ ਨੂੰ ਸੌਂਦੇ ਨੇ ਜਦੋਂ ਡਰ ਕੇ ਸੌਂਦੇ। ਲੇਕਿਨ ਮੈਨੂੰ ਲੱਗਦਾ ਕਿ ਜਿਵੇਂ ਉਹਨਾਂ ਦਾ ਮੀਡੀਆ ਚਲਾ ਕਹਿ ਰਹੇ ਨੇ ਮਰਨਾ ਨਹੀਂ ਮਰਨਾ ਉਹ ਮੋਦੀ ਨੂੰ ਮਰਵਾਉਣਗੇ ਲੱਗਦਾ। ਤੇ ਮੋਦੀ ਦਾ ਮਸਾਲੇ ਉਹਨਾਂ ਟਾਈਮ ਆਇਆ ਆਖਰੀ ਉਹਦੇ ਲਾਗੇ ਮੌਤ ਦੇ। ਤੁਸੀਂ ਆਪਣੀ ਫੌਜ ਦੇ ਸ਼ਾਨਾ ਬਸ਼ਾਨਾ ਨਾਲ ਇਨਸ਼ਾਅੱਲਾ ਫੌਜ ਦੇ ਨਾਲ ਸ਼ਾਨਾ ਬਸ਼ਾਨਾ। ਚਲੋ ਜੀ ਬੜੀ ਮਿਹਰਬਾਨੀ ਜਨਾਬ। ਹਾਂ ਨਾਜ਼ਰੀਨ ਤੁਸੀਂ ਵੇਖ ਲਿਆ ਕਿੰਨਾ ਉਹ ਖੌਫ ਜਿਹੜਾ ਪਾਕਿਸਤਾਨ ਦੀ ਆਵਾਮ ਤੇ ਆ ਕਿੰਨੀ ਕੁ ਡਰੀ ਹੋਈ ਹੈ। ਇਹ ਜਿਹੜਾ ਅੱਗੇ ਬੱਚਿਆਂ ਨਾਲ ਗੱਲ ਵੀ ਕੀਤੀ ਹੋਰਾਂ ਨਾਲ ਵੀ ਇਹ ਗੱਲ ਕੀਤੀ ਹੈ ਚੱਲ ਕੇ ਪਿੰਡ ਦੇ ਵਿੱਚ ਸਾਹਮਣੇ ਪਿੰਡ ਅਸੀਂ ਰੋਡ ਤੇ ਇਸ ਤੋਂ ਖਲੋਤੇ ਹਾਂ ਕਿ ਇੱਥੇ ਬਹੁਤੀ ਆਵਾਮ ਜਿਹੜੀ ਗੁਜ਼ਰਦੀ ਪਈ ਸਾਰਿਆਂ ਨੂੰ ਪੁੱਛ ਸਕੀਏ ਕਿ ਕਿਵੇਂ ਦੇ ਸਹਿਮੇ ਹੋਏ ਨੇ ਕਿੰਨੇ ਕੁ ਡਰੇ ਨੇ ਤੇ ਕੀ ਚਾਹੁੰਦੀ ਹੈ ਆਵਾਮ ਤੇ ਆਪਣੀ ਫੌਜ ਦੇ ਨਾਲ ਸ਼ਾਨਾ ਬਸ਼ਾਨਾ ਖੜੀ ਹੈ ਕਿ ਨਹੀਂ ਫੌਜ ਦੇ ਨਾਲ ਹੀ ਹੈ ਨਹੀਂ। ਤੇ ਸਾਰਾ ਕੁਝ ਤੁਸੀਂ ਵੇਖ ਲਿਆ ਗੋਦੀ ਮੀਡੀਆ ਵੀ ਜਿਹੜਾ ਚਲਾ ਕੇ ਕਹਿ ਰਿਹਾ ਕਿ ਇੰਜ ਹੋ ਗਿਆ ਹੋ ਗਿਆ। ਹੁਣ ਹੀ ਬੜੇ ਸਾਡੀ ਜਿਹੜੀ ਪਾਕਿਸਤਾਨੀ ਆਵਾਮ ਨੂੰ ਬੜਾ ਪਤਾ ਹੁਣ ਬਹੁਤਿਆਂ ਨੂੰ ਲੱਗਾ ਹੋਣਾ ਕਿ ਲਾਹੌਰ ਦੇ ਵਿੱਚ ਵੀ ਕੋਈ ਜਿਹੜਾ ਉਹ ਡੈਮ ਹੈਗਾ ਹੈ ਉਹਨਾਂ ਦੇ ਬਕੌਲ ਇੰਨੀ ਬੁਖਲਾਈ ਪਈ ਹੈ। ਵੇਖੋ ਉਹਨਾਂ ਦਾ ਗੋਬਰ ਆ ਰਹੀ ਹੈ ਜਾਂ ਪਤਾ ਕੀ ਉਹਦਾ ਗੋਰ ਆ ਰਹੀ ਹੈ ਕੀ ਉਹਨੂੰ ਕਹਿੰਦੇ ਨੇ ਉਹ ਬੜਾ ਚਲਾ ਕੇ ਕਹਿ ਰਿਹਾ ਕਿ ਤੁਸੀਂ ਆਂਦੇ ਨਹੀਂ ਤੁਸੀਂ ਅਸੀਂ ਇੰਜ ਕਰਤਾ ਪਾਕਿਸਤਾਨ ਅਸੀਂ ਸਾਰੇ ਮਾਰ ਦੇਣਾ ਰਾਤ ਨੂੰ ਮਾਰ ਦੇਣਾ ਸਵੇਰੇ ਕੋਈ ਨਹੀਂ ਲੱਭਣਾ ਹੈਗਾ ਸਵੇਰੇ ਇਹ ਹਮਲਾ ਕਰ ਦੇਣਾ
ਉਹ ਤੁਸੀਂ ਵੇਖ ਲਿਆ ਕਿੰਨਾ ਕੁ ਜਿਹੜੀ ਆਵਾਮ ਡਰੀ ਹੋਈ ਹੈ ਔਰ ਇਹ ਜੰਗ ਚਾਹੁੰਦੀ ਜਾਂ ਨਹੀਂ ਚਾਹੁੰਦੀ। ਅਗਰ ਸਾਡੇ ਤੇ ਮੁਸੱਲਤ ਕੀਤੀ ਗਈ ਹੈ ਤੇ ਫਿਰ ਕੀ ਇਹਦਾ ਅਟੈਕ ਕੀ ਹੋਣਾ ਚਾਹੀਦਾ, ਕੀ ਐਕਸ਼ਨ ਹੋਣਾ ਚਾਹੀਦਾ। ਚਲੋ ਮਿਲਨੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਸਮਝੋ ਯਾਤਰਾ।